viewers, welcome back to News TV for a break। ਦੁਬਾਰਾ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਮੀਡੀਆ ਪਰਸਨੈਲਿਟੀ ਫਰਮ ਕਾਇਨਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਰੇ ਜੀ ਤੁਹਾਨੂੰ ਵੀ ਤੇ ਜਿੰਨੇ ਵੀ TV 84 ਦੇ ਦਰਸ਼ਕ ਕੈਨੇਡਾ, ਅਮਰੀਕਾ ਜਾਂ ਜਿੱਥੇ ਵੀ ਇਸ TV ਨੂੰ ਦੇਖ ਰਹੇ ਨੇ, ਧੰਨਵਾਦ ਜੀ। ਥੈਂਕ ਯੂ ਵੀਰ ਜੀ। ਤੇ ਵੀਰ ਜੀ, ਅੱਜ ਸਾਨੂੰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 1.25 ਲੱਖ ਸਿੱਖਾਂ ਦੀ ਸਾਈਨ ਕੀਤੀ ਹੈ ਪਟੀਸ਼ਨ, ਜਿਹੜੀ ਕਿ 6 ਫॉर ਜਸਟਿਸ ਵੱਲੋਂ ਪ੍ਰੈਜ਼ੀਡੈਂਟ ਓਬਾਮਾ ਤੱਕ ਪਹੁੰਚਾਈ ਗਈ ਸੀ, ਉਸ ਦਾ ਜਵਾਬ ਵਾਈਟ ਹਾਊਸ ਵੱਲੋਂ ਆ ਗਿਆ ਹੈ। ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਆਪਣੇ ਵਿੱਚ ਚੰਗੀ ਗੱਲ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸ਼ਾਇਦ ਜਿਹੜਾ ਕੰਮ ਕੋਈ ਸੰਸਥਾ ਕਰਦੀ ਆ ਜਾਂ ਇੱਥੋਂ ਸਿੱਖ ਸਾਈਨ ਕਰਦੇ ਨੇ, ਇਹਦਾ ਕੋਈ ਮਕਸਦ ਨਹੀਂ ਹੁੰਦਾ, ਇਹਦਾ ਕੋਈ ਮਤਲਬ ਨਹੀਂ ਹੁੰਦਾ, ਇਹਦਾ ਕੋਈ ਰਿਜ਼ਲਟ ਨਹੀਂ ਆਉਣਾ। ਜੀ, ਮੇਰੇ ਖਿਆਲ 'ਚ ਇੱਕ ਬਹੁਤ ਵਧੀਆ ਇਹਦਾ ਆਪਣਾ ਆਇਆ ਹੈ, ਜਵਾਬ ਵੀ ਆਇਆ ਹੈ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ, ਕਿਉਂਕਿ ਜਿਹੜੀ 1 ਲੱਖ ਦੀ ਪਟੀਸ਼ਨ 30 ਦਿਨ ਦੇ ਵਿੱਚ ਕਰਕੇ ਦੇਣੀ, ਜਿਸ ਵਿੱਚ 6 ਫॉर ਜਸਟਿਸ ਨੇ ਵਧੀਆ ਉਪਰਾਲਾ ਕੀਤਾ ਹੈ। ਇੱਕ ਤਾਂ ਇਹ ਵਾਈਟ ਹਾਊਸ ਤੱਕ ਇਹਦੀ ਆਵਾਜ਼ ਪਹੁੰਚੀ ਆ, ਦੂਜਾ ਇਹਦੇ ਵਿੱਚ ਜਿਹੜੇ ਸਿੱਖਾਂ ਦੇ ਮੁੱਦੇ, ਧਾਰਾ 25 ਦੀ ਗੱਲ, ਸਿੱਖਾਂ ਦੀ ਨਸਲਕੁਸ਼ੀ ਅਤੇ 1984 ਤੋਂ ਲੈ ਕੇ 1995 ਤੱਕ ਸਿੱਖਾਂ ਦੇ ਜੋ ਉੱਥੇ ਦੀ ਸਰਕਾਰ ਨੇ ਜ਼ੁਲਮ ਕੀਤਾ, ਝੂਠੇ ਪੁਲਿਸ ਮੁਕਾਬਲੇ ਅਤੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ, ਇੱਕ ਤਾਂ ਇਹ ਵਾਈਟ ਹਾਊਸ ਤੱਕ ਪਹੁੰਚੀ ਆ। ਦੂਜਾ, ਸਾਡੀ ਕਮਿਊਨਿਟੀ, ਸਾਡੇ ਭਾਈਚਾਰੇ ਨੂੰ ਜਦੋਂ ਇਹ ਗੱਲ ਚੱਲਦੀ ਆ, TV ਤੇ ਚੱਲਦੀ ਆ, ਅਖਬਾਰਾਂ 'ਚ ਆਉਂਦੀ ਆ, ਆਨਲਾਈਨ ਪਟੀਸ਼ਨ ਹੁੰਦੀ ਆ, ਅਸੀਂ ਆਪਣੇ ਕੌਮ ਦੇ ਮੁੱਦਿਆਂ ਦੇ ਨਾਲ ਕਨੈਕਟਡ ਹੁੰਦੇ ਹਾਂ। ਜਦੋਂ ਅਸੀਂ ਕਨੈਕਟ ਹੁੰਦੇ ਹਾਂ ਤਾਂ ਫਿਰ ਸਾਡੇ ਵਿੱਚ ਏਕਤਾ, ਸਾਡੀ ਕੌਮ ਦੇ ਵਿੱਚ ਜਾਗਰਤੀ ਆਉਂਦੀ ਆ। ਸੋ ਇਹ ਉਧਰ ਉਸ ਪੱਖ ਤੋਂ ਵੀ ਇੱਕ ਪੋਜ਼ਿਟਿਵ ਗੱਲ ਹੈਗੀ ਆ। ਸੋ 6 ਫॉर ਜਸਟਿਸ ਵੀ ਵਧਾਈ ਦੇ ਪਾਤਰ ਨੇ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ 20 ਫਰਵਰੀ ਨੂੰ ਜਿਸ ਤਰੀਕੇ ਨਾਲ ਜਵਾਬ ਦਿੱਤਾ ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਭਾਰਤ ਵਿੱਚ ਇੱਕ ਆਉਣ ਲੱਗਿਆਂ ਨੇ ਜਿਹੜਾ ਭਾਸ਼ਣ ਦਿੱਤਾ ਵੀ ਜੇ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੋਗੇ ਤਾਂ ਤੁਹਾਡਾ ਦੇਸ਼ ਚੰਗਾ ਰਹਿ ਸਕਦਾ। ਪਰ ਉਹ ਕਿਉਂਕਿ ਉਹਨਾਂ ਦੇ ਕੋਲ ਪਾਵਰ ਆ, ਉਹਨਾਂ ਦੇ ਕੋਲ ਸਾਰਾ ਸਿਸਟਮ ਆ, ਵਿਚਾਰਿਆਂ ਕੋਲ 1000 ਸਾਲ ਗੁਲਾਮ ਰਹਿਣ ਤੋਂ ਬਾਅਦ ਪਹਿਲੀ ਵਾਰੀ ਪਾਵਰ ਆਈ ਹੈ। ਉਸ ਪਾਵਰ ਨੂੰ ਉਹ ਰੱਜ ਕੇ ਮਿਸਯੂਜ਼ ਹੀ ਕਰਨ ਦੀ ਕੋਈ ਕਸਰ ਨਹੀਂ ਛੱਡੀ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਣੇ ਮੋਦੀ ਸਾਹਿਬ ਨੇ ਵੀ ਬਾਅਦ ਵਿੱਚ ਕੁਝ ਚੰਗੇ ਵਿਚਾਰ ਦਿੱਤੇ, ਉਹਨਾਂ ਦਾ ਜ਼ਿਕਰ ਵੀ ਇਸ ਜਵਾਬ ਵਿੱਚ ਦਿੱਤਾ ਗਿਆ। ਮੇਰੇ ਖਿਆਲ 'ਚ ਇੱਕ ਚੰਗੀ ਗੱਲ ਹੈ, ਇੱਕ ਪੋਜ਼ੀਟਿਵ ਵੀ ਆ। ਤੇ ਸਾਡੀ ਕਮਿਊਨਿਟੀ, ਸਾਡੇ ਭਾਈਚਾਰੇ ਨੂੰ, ਸਾਡੀਆਂ ਸੰਸਥਾਵਾਂ ਨੂੰ, ਸਾਡੇ ਵਿਦਵਾਨਾਂ ਨੂੰ, ਸਕਾਲਰਾਂ ਨੂੰ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਸਾਡੀ ਕੌਮ ਦੇ ਇਸ਼ੂ ਸੌਖੇ ਢੰਗ ਨਾਲ ਉਠਾਏ ਜਾ ਸਕਣ, ਸੁਲਝਾਏ ਜਾ ਸਕਣ। ਹਾਂਜੀ ਜੀ, ਬਿਲਕੁਲ। ਤੇ ਵੀ ਸਰ, ਡੂਰਿੰਗ ਟੂ ਸਪੀਚ ਜਿਹੜੀ ਇੱਕ ਉਹਨਾਂ ਨੇ ਇੰਡੀਆ ਦੇ ਵਿੱਚ ਦਿੱਤੀ ਸੀਗੀ, ਜਾਂ ਫਿਰ ਜਿਹੜੀ ਵਾਸ਼ਿੰਗਟਨ DC ਵਿੱਚ ਵੀ ਬ੍ਰੇਕਫਾਸਟ ਪ੍ਰੇਅਰ ਦੌਰਾਨ ਵੀ ਦਿੱਤੀ ਹੈ, ਉਹਨਾਂ ਦੋਨਾਂ ਦੇ ਵਿੱਚ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ। ਪਰ ਡੂ ਯੂ ਥਿੰਕ ਕਿ ਇਸ ਦਾ ਇੰਡੀਆ ਦੇ ਉੱਪਰ ਕੋਈ ਇਫੈਕਟ ਹੋਵੇਗਾ? ਬਿਕੋਜ਼ ਰੀਸੈਂਟਲੀ ਐਜ਼ ਯੂ ਨੋ ਕਿ ਮੋਹਨ ਭਾਗਵਤ ਨੇ ਮਦਰ ਟਰੀਸਾ ਨੂੰ ਇੰਸਟੈਡ ਆਫ ਉਹਨੇ ਸੇਵਾ ਦੀ ਗੱਲਬਾਤ ਕਰਨੀ, ਉਹਨੇ ਕਿਹਾ ਕਿ ਇਹ ਕੋਈ ਸੇਵਾ ਕਰਨ ਵਾਲੀ ਔਰਤ ਨਹੀਂ ਸੀਗੀ, ਸ਼ੀ ਵਾਜ਼ ਅ person who wanted to convert people to Isai Dharam. And also, like, even today, ਅੱਜ ਵੀ ਬੰਗਲੌਰ ਦੇ ਵਿੱਚ ਇੱਕ ਚਰਚ ਦੇ ਉੱਪਰ ਹਮਲਾ ਹੋਇਆ ਹੈ। What do you see ਕਿ ਇਹਨਾਂ ਦਾ ਕੋਈ ਇਫੈਕਟ ਹੋਏਗਾ? ਦੇਖੋ, ਇਫੈਕਟ ਤਾਂ ਹੁੰਦਾ ਹੀ ਆ, ਪਰ ਉਹਨਾਂ ਕੋਲ ਹੁਣ ਜਿਹੜੀ ਪਾਵਰ ਹੈ, ਉਹ ਪਾਵਰ ਨੂੰ ਹਰ ਤਰੀਕੇ ਨਾਲ ਮਿਸਯੂਜ਼ ਕਰਨਾ ਚਾਹੁੰਦੇ ਨੇ। ਉਹਨਾਂ ਦੇ ਕੋਲ ਸਾਰੇ ਟੂਲਸ ਨੇ। ਮੋਹਨ ਭਾਗਵਤ RSS ਦੇ ਮੁਖੀ ਹੋਣ ਦੇ ਨਾਂ ਤੇ ਗੱਲ ਕਰ ਰਿਹਾ। ਜੇ ਪਾਰਲੀਮੈਂਟ ਵਿੱਚ ਕੋਈ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਦੇਖੋ ਜੀ, ਇੱਕ ਕਿਤਾਬ ਦੇਖੀ ਸੀ ਚਾਵਲਾ ਨੇ, ਤੁਸੀਂ ਉਹ ਪੜ੍ਹ ਲਓ। ਸੋ ਰਾਈਟਰ ਵੀ ਉਹਨਾਂ ਦੇ ਨੇ, ਪਾਰਲੀਮੈਂਟ ਵੀ ਉਹਨਾਂ ਦਾ, ਕਾਨੂੰਨ ਵੀ ਉਹਨਾਂ ਦਾ, ਪੁਲਿਸ ਵੀ ਉਹਨਾਂ ਦੀ, ਮੀਡੀਆ ਵੀ ਉਹਨਾਂ ਦਾ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਹਿਟਲਰ ਦੀ ਤਰਜ਼ ਤੇ ਸਾਰਾ ਕੁਝ ਕਰਨਾ ਚਾਹੁੰਦੇ ਆ, ਜੋ ਕਿ ਪੋਸੀਬਲ ਨਹੀਂ ਹੋ ਸਕਣਾ। ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਹਾਂਜੀ, ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ, ਇੰਨਾ ਸਭ ਕੁਝ ਹੋਣ ਦੇ ਬਾਵਜੂਦ। ਪਰ ਇੱਕ ਇਹ ਪੱਖ ਵੀ ਆ ਕਿ ਲੋਕਾਂ ਦੇ ਵਿੱਚ, ਉੱਥੇ ਦੀ ਮੀਡੀਆ ਵਿੱਚ ਵੀ ਇਸ ਗੱਲ ਦੀ ਚਰਚਾ ਹੋਈ ਹੈ। ਬੇਸ਼ੱਕ ਬਹੁਤਾ ਮੀਡੀਆ ਉਹਨਾਂ ਦੇ ਹੱਕ ਵਿੱਚ ਵੀ ਹੁੰਦਾ, ਉੱਥੇ ਦੇ ਮੀਡੀਆ 'ਚ ਵੀ ਗੱਲਬਾਤ ਹੋਈ ਆ। ਕੇਜਰੀਵਾਲ ਨੇ ਕਿਹਾ, ਹੋਰ ਲੋਕਾਂ ਨੇ ਕਿਹਾ ਵੀ ਭਾਈ ਉਹ ਸੇਵਾ ਕਰਨ ਵਾਲੀ ਸੀ, ਉਹਨੂੰ ਤੁਸੀਂ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕਰੋ, ਮਾਫ਼ ਕਰ ਦਿਓ, ਕਿਸੇ ਨੂੰ ਤਾਂ ਮਾਫ਼ ਕਰ ਦਿਆ ਕਰੋ। ਪਰ ਮਸਲਾ ਇਹ ਹੈ ਕਿ ਜਿਹੜੇ ਬੰਦੇ ਇਸ ਕਦਰ ਗਿਰੇ ਹੋਏ ਹੋਣ, ਜਿਨ੍ਹਾਂ ਦੀ ਮਾਨਸਿਕਤਾ ਗਿਰੀ ਹੋਈ ਹੋਵੇ, ਜਿਨ੍ਹਾਂ ਨੇ ਅੱਜ ਤੱਕ ਸਿੱਖਾਂ ਨੂੰ ਮਾਫ਼ ਨਹੀਂ ਕੀਤਾ, ਜਿਨ੍ਹਾਂ ਸਿੱਖਾਂ ਨੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ, ਉਲਟਾ ਉਹ ਤਾਂ 15 ਕਰੋੜ ਨੂੰ ਆਪਣੇ ਵਿੱਚ ਘਰ ਵਾਪਸੀ ਦਾ ਫਤਵਾ ਦੇ ਰਹੇ ਨੇ। ਸੋ ਇਹਨਾਂ ਵਿੱਚ ਤਾਂ ISIS ਵਿੱਚ ਕਈ ਵਾਰੀ ਫਰਕ ਨਜ਼ਰ ਨਹੀਂ ਆਉਂਦਾ। ਹਾਂ, ਉਹ ਦੂਜੇ ਤਰੀਕੇ ਨਾਲ ਮਾਰਦੇ ਨੇ। ਇਹ ਜਿੱਥੇ ਵੀ ਇਹਨਾਂ ਦਾ ਦਾਅ ਲੱਗਦਾ, ਜੇ ਹੁਣ ਆਪਾਂ ਗੱਲ ਕਰੀਏ ਕੇਜਰੀਵਾਲ ਦੀ
ਦੇ ਖਿਲਾਫ ਹਿੰਦੂ ਮਹਾਸਭਾ ਦੇ ਇੱਕ ਸੰਤ ਨੇ ਓਪਨਲੀ ਇਹ ਗੱਲ ਕੀਤੀ ਕਿ ਅਸੀਂ ਸਾਡੀ ਪਾਰਟੀ ਨੱਥੂਰਾਮ ਗੋਡਸੇ ਨੂੰ ਮਾਰਿਆ ਸੀ, ਮੈਂ ਦੇਸ਼ ਭਗਤ ਹਾਂ, ਜਿਹੜੇ ਦੇਸ਼ ਵਿਰੋਧੀ ਨੇ ਉਹਨਾਂ ਨੂੰ ਤਾੜਨਾ ਕਰਦੇ ਹਾਂ। ਕੇਜਰੀਵਾਲ ਨੂੰ ਗੋਲੀ ਮਾਰਨ ਦੀ ਗੱਲ ਕੀਤੀ। ਉਸ ਦੇਸ਼ ਭਗਤ ਅੱਤਵਾਦੀ ਨੂੰ ਕਿਸੇ ਨੇ ਚਾਰਜ ਨਹੀਂ ਕੀਤਾ। ਹੁਣ ਕੋਈ ਤੁਸੀਂ ਇੰਟਰਨੈਟ ਤੇ ਪਾ ਦਿਓ, ਕੋਈ ਬਾਲ ਠਾਕਰੇ ਦੇ ਖਿਲਾਫ ਕੋਈ ਫੇਸਬੁੱਕ ਤੇ ਪਾ ਦਿੰਦਾ, ਉਹਨੂੰ ਗ੍ਰਿਫਤਾਰ ਕਰ ਲੈਂਦੇ ਨੇ। ਕੋਈ ਤੁਸੀਂ ਕੋਈ ਮਾੜਾ ਮੋਟਾ ਐਵੀਡੈਂਸ ਵੀ ਹੋਵੇ ਉਹਨੂੰ ਵੀ ਗ੍ਰਿਫਤਾਰ ਕਰ ਲੈਂਦੇ। ਸੋ ਇਹ ਇੱਕ ਦੋਹਰਾ ਮਾਪਦੰਡ ਆ, ਪਰ ਉਹਨਾਂ ਦੇ ਕੋਲ ਪੂਰੀ ਫੁੱਲ ਪਾਵਰ ਹੈ ਔਰ ਉਸ ਫੁੱਲ ਪਾਵਰ ਨੂੰ ਹਰ ਹੀਲੇ ਵਸੀਲੇ ਉਹ ਮਿਸਯੂਜ਼ ਕਰਕੇ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਮਨ ਘੜਤ ਮਿਥਿਹਾਸਕ ਧਰਮ ਦਾ ਸੁਪਨਾ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ। ਪਰ 33 ਕਰੋੜਾਂ ਦੀ ਮੇਰੇ ਖਿਆਲ ਪੂਜਾ ਕਰਨ ਵਾਲੇ ਇਸ ਤਰੀਕੇ ਨਾਲ ਕਰ ਨਹੀਂ ਸਕਣਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਇੱਕ ਐਸਾ ਕਾਨੂੰਨ ਬਣਾ ਰਹੀ ਹੈ ਜਿਸ ਦੇ ਹੇਠ ਖਾਲਿਸਤਾਨ ਦੇ ਨਾਅਰੇ ਲਗਾਉਣ ਤੇ ਵੀ ਪਾਬੰਦੀ ਹੋਵੇਗੀ। ਇਹ ਖਬਰ ਕਿੰਨੀ ਕੁ ਸੱਚੀ ਹੈ ਅਤੇ ਜੇ ਇਹ ਭਾਰਤੀ ਏਜੰਸੀ ਦੀ ਪਲੈਨਡ ਖਬਰ ਹੈ ਤਾਂ ਫਿਰ ਇਸ ਨੂੰ ਸਿੱਖ ਅਖਬਾਰਾਂ ਨੇ ਕਿਉਂ ਬਿਨਾਂ ਪੜਤਾਲ ਕੀਤੇ ਹੋਏ ਪਬਲਿਸ਼ ਕੀਤਾ? ਹਾਂਜੀ, ਇਸ ਦਾ ਜਵਾਬ ਤਾਂ ਉਹ ਸਿੱਖ ਅਖਬਾਰਾਂ ਜਾਂ ਨੌਨ ਸਿੱਖ ਅਖਬਾਰਾਂ ਦੇ ਐਡੀਟਰ ਦੇ ਸਕਦੇ ਨੇ। ਪਰ ਦੇਖੋ ਜੇ ਇਸ ਗੱਲ ਨੂੰ ਸਹੀ, ਕਿਉਂਕਿ ਜਿਹੜਾ ਖਬਰ ਲੱਗੀ ਸੀਗੀ 6, 7 ਤੇ 8 ਫਰਵਰੀ ਤੇ ਕੁਝ 12 ਫਰਵਰੀ ਵਾਲੇ ਅਖਬਾਰਾਂ ਵਿੱਚ ਖਾਲਿਸਤਾਨ ਸਮਰਥਕਾਂ ਖਿਲਾਫ ਕੈਨੇਡਾ ਨੇ ਲਿਆ ਇਹ ਫੈਸਲਾ। ਮੈਨੂੰ ਪੁੱਛਣਾ ਪਿਆ ਜੀ ਕਿਹੜਾ ਇਹ ਫੈਸਲਾ ਲਿਆ? ਕੀ ਕੁਇਬਕ ਦੇ ਖਿਲਾਫ ਵੀ ਲਿਆ, ਕੀ ਸਕਾਟਲੈਂਡ ਦੇ ਖਿਲਾਫ ਵੀ ਲਿਆ? ਦੇਖੋ ਉਸ ਜਿਹੜਾ ਅੱਤਵਾਦੀ ਵਿਰੋਧੀ ਬਿੱਲ C-51 ਇੱਥੇ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਜਦੋਂ ਖਬਰ ਲੱਗੀ ਉਦੋਂ ਤਾਂ ਇਹਦੇ ਤੇ ਬੜੀ ਚਰਚਾ ਵੀ ਨਹੀਂ ਹੋ ਰਹੀ ਸੀ, ਹੁਣ ਚਰਚਾ ਸ਼ੁਰੂ ਹੋਣੀ ਹੋਈ। ਉਹਦਾ ਹਵਾਲਾ ਦੇ ਕੇ ਕਿ ਇਹ ਭਾਰਤ ਸਰਕਾਰ ਦੀ ਬਹੁਤ ਚਿਰ ਦੀ ਸਿਰਦਰਦੀ ਬਣਿਆ ਹੋਇਆ ਸੀ, ਖਾਲਿਸਤਾਨ ਸਮਰਥਕਾਂ ਦੇ ਖਿਲਾਫ ਬੈਨ ਲੱਗਣ ਜਾ ਰਹੀ ਆ। ਦੇਖੋ ਕਦੀ ਵੀ ਪਹਿਲੀ ਗੱਲ ਤਾਂ ਅੱਤਵਾਦੀ ਵਿਰੋਧੀ ਬਿੱਲ ਨੂੰ ਖਾਲਿਸਤਾਨ ਨਾਲ ਖਾਮਖਾ ਜੋੜ ਦੇਣਾ ਇਸ ਤਰ੍ਹਾਂ ਵੀ ਸਿੱਖ ਟੈਰਰਿਸਟ ਤੇ ਦਿੱਲੀ ਦੇ ਦੰਗੇ ਕਰਕੇ ਤੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਉਹਨੂੰ ਦੰਗੇ ਕਹਿ ਦੇਣਾ ਜਾਂ ਖਾਲਿਸਤਾਨ ਨੂੰ ਸਿੱਧਾ ਟੈਰਰਿਜ਼ਮ ਨਾਲ ਜੋੜ ਦੇਣਾ, ਇਹ ਆਪਣੇ ਆਪ ਵਿੱਚ ਬੜੀ ਮਾੜੀ ਗੱਲ ਆ। ਬਾਕੀ ਜਿਹੜੀ ਖਬਰ ਇੱਥੇ ਲੱਗੀ ਆ, ਕੁਝ ਜਿਹੜੇ ਉੱਥੇ ਦੈਨਿਕ ਭਾਸਕਰ ਜਾਂ ਹੋਰ ਅਖਬਾਰਾਂ 'ਚ ਪੰਜਾਬ 'ਚ ਵੀ ਲੱਗੀ, ਮੈਂ ਵੀ ਸਵਾਲ ਪੁੱਛਿਆ ਵੀ ਇੱਥੇ ਦੀ ਗੱਲ ਆ ਕੈਨੇਡਾ ਦੀ ਤੇ ਇਸ ਦਾ ਸਾਨੂੰ ਨਹੀਂ ਪਤਾ ਤੇ ਇੱਥੇ ਦੀ ਸਰਕਾਰ ਨੇ ਗੱਲ ਨਹੀਂ ਕਹੀ, ਇੱਥੇ ਦੇ ਅਖਬਾਰਾਂ 'ਚ ਮੀਡੀਆ 'ਚ ਗੱਲ ਨਹੀਂ ਖਾਲਿਸਤਾਨ ਬਾਰੇ, ਇਹਨੂੰ ਬਈ ਉੱਥੇ ਬੈਠੇ ਤੱਕ ਵੀ ਪਤਾ ਲੱਗ ਗਿਆ। ਇਹ ਖਬਰ ਬਿਲਕੁਲ ਏਜੰਸੀਆਂ ਦੀ ਸੀ ਔਰ ਇਹਨਾਂ ਨੇ ਬਿਨਾਂ ਦੇਖਿਆ ਲਾਤੀ, ਕਿਸੇ ਨੇ ਅਣਜਾਣੇ ਲਾਤੀ। ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਸਾਡੀ ਕੌਮ ਨੂੰ, ਸਾਡੇ ਧਰਮ ਨੂੰ, ਸਾਡੇ ਖਾਲਿਸਤਾਨ ਦੇ ਸੰਘਰਸ਼ ਨੂੰ ਬਿਲਕੁਲ ਬਰਬਾਦ ਕਰਦੀਆਂ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਜਦੋਂ ਭਾਰਤ ਵਿੱਚ 2012 'ਚ ਗਏ ਸਨ, ਉੱਥੇ ਵੀ ਉਹਨਾਂ ਨੇ ਬੜਾ ਚੀਕ ਚਿਹਾੜਾ ਪਾਇਆ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਬਿਲਕੁਲ ਕਲੀਅਰ ਕਰਿਆ ਆਏ ਸਨ ਵੀ ਜਿਹੜਾ ਤੁਸੀਂ ਟੈਰਰਿਜ਼ਮ ਦੀ ਗੱਲ ਕਰਦੇ ਆ, ਬਿਟਵੀਨ ਟੈਰਰਿਜ਼ਮ ਤੇ ਜਿਹੜੇ ਸਿੱਖਾਂ ਦੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਦੇ ਇਸ਼ੂ ਨੇ ਉਹਨਾਂ ਨੂੰ ਮਿਕਸ ਨਾ ਕਰੋ। ਇੱਕ ਤਾਂ ਇਸ਼ੂ ਆ। ਜਿਹੜਾ ਬਿੱਲ C-51 ਆ ਉਹ ਸੀਸਸ ਜਿਹੜੀ ਇੱਥੇ ਦੀ ਏਜੰਸੀ ਆ ਉਹਨੂੰ ਵੱਧ ਅਧਿਕਾਰ ਦੇਣ ਦੀ ਗੱਲ ਆ ਤੇ ਇੱਥੇ ਦੀ RCMP ਪੁਲਿਸ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਆ। ਪਰ ਫਿਰ ਵੀ ਉਹ ਕੋਈ ਵੀ ਪਾਰਟੀ ਕੋਈ ਵੀ ਕਿਸੇ ਬੰਦੇ ਨੂੰ ਖਾਲਿਸਤਾਨ ਦੇ ਬੈਨਰ, ਖਾਲਿਸਤਾਨ ਦੀ ਗੱਲ ਕਰਨ, ਪੋਲੀਟੀਕਲ ਇਸ਼ੂ ਤੇ ਕੋਈ ਬੈਨ ਨਹੀਂ। ਟੈਰਰਿਜ਼ਮ ਦੀ ਗੱਲ ਆ, ਜੇ ਮੈਂ ਓਵਰ ਸਪੀਡ ਜਾ ਰਿਹਾ, ਮੈਂ ਕੋਈ ਕਾਨੂੰਨ ਦੀ ਉਲੰਘਣਾ ਕਰ ਰਿਹਾ, ਉਹ ਟਿਕਟ ਮੈਨੂੰ ਵੀ ਮਿਲੂਗਾ। ਉਹ ਕਾਨੂੰਨ ਸਾਰਿਆਂ ਨੇ ਸੇਮ ਆ। ਪਰ ਇਹ ਆਈਸਿਸ ਦੇ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ, ਕਿਉਂਕਿ ਕੈਨੇਡਾ ਦੇ ਪਾਰਲੀਮੈਂਟ ਤੇ ਹਮਲਾ ਹੋਇਆ ਸੀ ਅਤੇ ਇੱਥੇ ਹੋਰ ਵੀ ਹਮਲੇ ਹੋਏ ਨੇ, ਉਹਨਾਂ ਨੂੰ ਰੋਕਣ ਵਾਸਤੇ ਕੈਨੇਡੀਅਨ ਸੁਰੱਖਿਆ ਸਿਕਿਉਰਿਟੀ ਦੇ ਮੱਦੇਨਜ਼ਰ ਸਾਰਾ ਕੰਮ ਕੀਤਾ ਗਿਆ। ਇਸ ਤੇ ਬਹਿਸ ਚੱਲ ਰਹੀ ਆ। ਇਹਦੇ ਤੇ ਜਿਹੜੇ ਕਨਸਟੀਟਿਊਸ਼ਨ ਦੇ ਐਕਸਪਰਟ ਨੇ ਉਹ ਕਹਿ ਰਹੇ ਨੇ ਇਟਸ ਗੁੱਡ ਫॉर ਪੋਲਿਟਿਕਸ ਪਰ ਡੇਂਜਰਸ ਪਾਲਿਸੀ। ਆਫ ਕੋਰਸ ਕੁਝ ਲੋਕਾਂ ਨੂੰ ਆਪਣੇ ਅਧਿਕਾਰ ਛੱਡਣੇ ਵੀ ਪੈਣਗੇ, ਰਾਈਟ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਪਰ ਇਹਦੇ ਤੇ ਬਹਿਸ ਹੋ ਰਹੀ ਆ। NDP ਦੇ ਨੇਤਾ ਥਾਮਸ ਮੁਲਕਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹ ਵੀ ਇਹਦੇ ਖਿਲਾਫ ਵੋਟ ਪਾ ਰਹੇ ਨੇ। ਪਰ ਕੰਜ਼ਰਵੇਟਿਵ ਥੋੜਾ ਜਿਹਾ ਰਸ਼ ਵਿੱਚ ਨੇ ਕਿਉਂਕਿ ਇਸ ਸਾਲ ਇਲੈਕਸ਼ਨ ਆ। ਇਸ ਨੂੰ ਇਲੈਕਸ਼ਨ ਦਾ ਇਸ਼ੂ ਵੀ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਮੇਨ ਸਟ੍ਰੀਮ ਮੀਡੀਆ 'ਚ ਵੀ ਇਹਦੀ ਕਾਫੀ ਗੱਲ ਹੋ ਰਹੀ ਆ। ਪਰ ਓਵਰਆਲ ਚਾਰਟਰ ਆਫ ਰਾਈਟ ਜਿਹੜੇ ਸਾਡੇ ਇੱਥੇ ਅਧਿਕਾਰ ਨੇ ਤੇ ਇਹ ਕਦੀ ਨਹੀਂ ਹੋ ਸਕਦਾ। ਪਰ ਸਰਕਾਰਾਂ, ਸਿਸਟਮ, ਸਿੱਖਾਂ ਦੀ ਪੋਲੀਟੀਕਲ ਜਿਹੜੇ ਸਾਡੇ ਇਸ਼ੂ ਨੇ ਉਹਨੂੰ ਅੱਤਵਾਦ ਨਾਲ ਜੋੜ ਕੇ ਬਦਨਾਮ ਕਰਨਾ ਚਾਹੁੰਦੇ ਨੇ। ਮੀਡੀਆ ਵਾਲੇ
ਜਾਂ ਹੋਰ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਸਾਨੂੰ ਸੀਰੀਅਸ ਲੈਣ ਦੀ ਲੋੜ ਆ। ਹਾਂਜੀ ਸਾਡੀਆਂ ਸੰਸਥਾਵਾਂ ਨੂੰ ਸੀਰੀਅਸ ਲੈਣ ਦੀ ਲੋੜ ਆ ਵੀ ਉਹ ਕਿੰਨੇ ਸੌਖੇ ਢੰਗ ਨਾਲ ਖਬਰਾਂ ਲਵਾ ਸਕਦੇ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਜੀ ਕੀਤੇ। ਮੈਂ ਇੱਕ ਵਾਰੀ ਫੇਰ ਮੈਂ ਗੱਲ ਪੂਰੀ ਕਰਦੇ ਹਾਂ ਵੀ ਸਾਨੂੰ ਬੀਂਗ ਖਾਲਿਸਤਾਨੀ ਹੋਣ ਦਾ ਮਾਣ ਆ। ਸਾਨੂੰ ਕੈਨੇਡਾ ਦੇ ਝੰਡੇ ਖਾਲਸਾ ਦੇ ਝੰਡੇ ਨਗਰ ਕੀਰਤਨ ਵਿੱਚ ਚੁੱਕ ਕੇ ਮਾਣ ਮਹਿਸੂਸ ਹੁੰਦਾ ਤੇ ਅਸੀਂ ਇਸ ਤਰ੍ਹਾਂ ਇਹ ਹੁੰਦਾ ਰਹੂਗਾ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।